ਮਜ਼ੇਦਾਰ ਮੂਲੀ ਪਰਾਠਾ ਬਣਨ ਵਾਸਤੇ ਬੇਕਰਾਰ ਹੋ ਰਿਹਾ ਵੇ। ਅਸੀਂ ਮੂਲੀ ਦੇ ਪੱਤੇ ਜਿਹੜੇ ਨੇ ਇਹਨੂੰ ਅਲੱਗ ਤੋਂ ਮੈਂ ਕੱਟ ਲਿਆ ਬਰੀਕ ਬਰੀਕ। ਮੂਲੀ ਦੇ ਵਿੱਚ ਮੂਲੀ ਦੇ ਪੱਤੇ ਵੀ ਪਾ ਲਓ ਨਾ ਤੇ ਬਹੁਤ ਅੱਛਾ। ਮੈਨੂੰ ਇੱਕ ਦफ़ਾ हैदराबाद सब्ज़ी वाले ने किया कि बाजी मूली का पत्ता हज़म करता है। ਜਦੋਂ ਮੂਲੀ ਤੁਸੀਂ ਬਣਾਓ ਉਹਦਾ ਪੱਤਾ ਨਾਲ ਸ਼ਾਮਿਲ ਕਰ ਲਓ ਫਿਰ ਮੂਲੀ ਹਜ਼ਮ ਹੋ ਜਾਂਦੀ ਹੈ। ਉਸ ਦਿਨ ਤੋਂ ਬਾਅਦ ਫਿਰ ਮੈਂ ਮੂਲੀ ਦੇ ਪੱਤੇ ਜ਼ਰੂਰ ਸ਼ਾਮਿਲ ਕਰ ਲੈਂਦੀ ਹਾਂ ਇਹਦੇ ਵਿੱਚ। ਮੂਲੀ ਨੂੰ ਅਸੀਂ ਅੱਛੀ ਤਰ੍ਹਾਂ ਕਸ਼ ਕਰਕੇ ਔਰ ਇਹਦਾ ਦੇਖੋ ਸਾਰਾ ਪਾਣੀ ਮੈਂ ਕੱਢ ਦਿੱਤਾ। ਹੱਥ ਨਾਲ ਦਬਾ ਕੇ ਨਾ ਪਾਣੀ ਨੂੰ ਅਸੀਂ ਐਕਸਟਰਾ ਪਾਣੀ ਨੂੰ ਕੱਢ ਦੇਣਾ। ਜਿਹੜਾ ਐਕਸਟਰਾ ਪਾਣੀ ਨਿਕਲ ਗਿਆ ਹੁਣ ਮੂਲੀਆਂ ਬੜੀਆਂ ਰੈਡੀ ਹੋ ਗਈਆਂ ਨੇ ਸਾਡੀਆਂ। ਨਾਲ ਅਸੀਂ ਬਰੀਕ ਬਰੀਕ ਹਰੀ ਮਿਰਚ ਕੱਟ ਲਈਏ ਔਰ ਅਦਰਕ ਮੈਂ ਕੱਟਣਾ ਭੁੱਲ ਗਈ ਸਾਂ, ਹੁਣ ਮੈਂ ਕੱਢ ਕੇ ਰੱਖਿਆ ਵੇ। ਹੁਣ ਮੈਂ ਥੋੜ੍ਹਾ ਜਿਹਾ ਇਹਨੂੰ ਚੌਪ ਕਰ ਲਾਂਗੀ ਅਤੇ ਅਸੀਂ ਇਹਨੂੰ ਬਈ ਥੋੜ੍ਹਾ ਜਿਹਾ ਭੁਨਾਈ ਕਰਕੇ ਥੋੜ੍ਹਾ ਜਿਹਾ ਅਦਰਕ ਦਾ ਤੜਕਾ ਲਾ ਕੇ ਔਰ ਇਹਨੂੰ ਫਿਰ ਅਸੀਂ ਰੈਡੀ ਕਰ ਲਾਂਗੇ ਪਰਾਠਿਆਂ ਲਈ। ਛੱਲੀਆਂ ਸਾਡੀਆਂ ਉਬਲ ਚੁੱਕੀਆਂ ਨੇ ਅਤੇ ਅਸੀਂ ਹੁਣ ਇਹਨੂੰ ਕੱਢ ਲੈਂਦੇ ਹਾਂ ਬਾਹਰ ਅਤੇ ਇਹਦੇ ਵਿੱਚ ਹੀ ਫਿਰ ਮੂਲੀ ਨੂੰ ਮੈਂ ਥੋੜ੍ਹਾ ਜਿਹਾ ਸੇਕ ਲਵਾ ਲਾਂਗੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸੀਂ ਥੋੜ੍ਹਾ ਜਿਹਾ ਆਇਲ ਪਾ ਲਵਾਂਗੇ ਔਰ ਉਹਦੇ ਵਿੱਚ ਅਸੀਂ ਚੌਪ ਕੀਤਾ ਹੋਇਆ ਜਿਹੜਾ ਸਾਡਾ ਅਦਰਕ ਹੈ ਉਹਨੂੰ ਪਾ ਦੇਵਾਂਗੇ। ਮੂਲੀ ਵਿੱਚ ਥੋੜ੍ਹਾ ਅਦਰਕ ਪਾ ਲਵੋ ਨਾ ਬਹੁਤ ਜ਼ਿਆਦਾ ਅੱਛਾ ਲੱਗ ਜਾਂਦਾ। ਵੈਸੇ ਵੀ ਅੱਛਾ ਟੇਸਟ ਦੇ ਹਿਸਾਬ ਨਾਲ ਵੀ ਅੱਛਾ ਹੋ ਜਾਂਦਾ, ਹਾਜ਼ਮੇ ਦੇ ਹਿਸਾਬ ਨਾਲ ਵੀ ਅੱਛਾ ਹੋ ਜਾਂਦਾ। 4:15 ਵਜੇ ਦੇ ਔਰ ਮਗਰਿਬ ਦਾ ਟਾਈਮ ਹੋ ਗਿਆ ਵੇ ਇੱਥੇ। ਅੱਜ ਦਾ ਵਲੌਗ ਤੇ ਮੈਂ ਉੱਤੇ ਲਾਇਆ ਹੋਇਆ ਅਪਲੋਡ ਤੇ ਲਾਇਆ ਹੋਇਆ ਵੇ ਔਰ ਬਾਹਰ ਬੜੀ ਠੰਡੀ ਹਵਾ ਤੇ ਨਾਲ ਬਾਰਿਸ਼ ਬਈ ਸ਼ਦੀਦ ਹਨੇਰਾ ਪੈ ਚੁੱਕਿਆ ਵੇ। ਦੇਖੋ 4:15 ਵਜੇ ਕੀ ਹਾਲ ਹੋਇਆ। ਮੈਂ ਸਿਰਫ ਤੁਹਾਨੂੰ ਦਿਖਾ ਰਹੀ ਹਾਂ ਕਿ ਅੱਜ ਹੀ ਮੈਂ ਕਿਉਂਕਿ ਪਰਾਠੇ ਬਣਾਉਣ ਦਾ ਪ੍ਰੋਗਰਾਮ ਬਣ ਗਿਆ ਨਾ, ਮੈਂ ਕਿਹਾ ਚਲੋ ਜੀ ਹੁਣ ਮੈਂ ਸੁਬਾਹ ਕੱਲ੍ਹ ਵਾਲੇ ਵਲੌਗ ਵਿੱਚ ਲਾ ਦੇਵਾਂਗੀ। ਲੇਕਿਨ ਐਵੇਂ ਕਿ ਚਲੋ ਮੂਲੀ ਦੇ ਪਰਾਠਿਆਂ ਦਾ ਤੁਸੀਂ ਵੀ ਲੁਤਫ ਉਠਾਈਓ ਸਾਡੇ ਨਾਲ ਨਾਲ। ਤੇਰੇ ਨਾਲ 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 ਵੇ ਮੈਂ ਰਹਿਣਾ, ਮੈਂ ਤੇਰੇ ਹਾਣ ਦੀ। ਲਓ ਵੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹਦੇ ਵਿੱਚ ਪਾ ਲਾਂਗੇ ਅਸੀਂ ਮੂਲੀ। ਮੂਲੀ ਅਸੀਂ ਪਾ ਕੇ ਥੋੜ੍ਹੀ ਜਿਹੀ ਇਹਨੂੰ ਹਿਲਾ ਜੁਲਾ ਦਿੰਦੇ ਹਾਂ। ਨਾਲ ਹੀ ਅਸੀਂ ਇਹਦੇ ਪੱਤੇ ਵੀ ਸ਼ਾਮਿਲ ਕਰ ਦੇਵਾਂਗੇ ਕਿ ਪੱਤਿਆਂ ਦਾ ਵੀ ਅੱਛਾ ਜਿਹਾ ਅਸਰ ਆ ਜਾਵੇ। ਪੱਤੇ ਅਸੀਂ ਵਿੱਚ ਮਿਕਸ ਕਰ ਦਿੱਤੇ ਨੇ। ਇਹਦੇ ਵਿੱਚ ਜ਼ਾਰੇ ਤੁਸੀਂ ਹਰੀ ਮਿਰਚ ਵੀ ਸ਼ਾਮਿਲ ਕਰੋਗੇ, ਜਿੰਨਾ ਕੁ ਜ਼ਾਇਕਾ ਹਿਸਾਬ ਹੋਏਗਾ ਉਸ ਹਿਸਾਬ ਦੇ ਨਾਲ। ਮੈਂ ਥੋੜ੍ਹੀ ਜਿਹੀ ਬਚਾ ਲੈਣੀ ਆ ਕਿ ਮੈਂ ਦਹੀਂ ਦਾ ਰਾਇਤਾ ਬਣਾਉਣਾ ਹੈ, ਉਹਦੇ ਵਿੱਚ ਅਸੀਂ ਸ਼ਾਮਿਲ ਕਰਾਂਗੇ। ਹਰੀ ਮਿਰਚ ਜਾਏਗੀ ਔਰ ਇਹਦੇ ਵਿੱਚ ਜਾਏਗੀ ਕੁੱਟੀ ਹੋਈ ਮਿਰਚ। ਕੁੱਟੀ ਹੋਈ ਮਿਰਚ ਅਸੀਂ ਸ਼ਾਮਿਲ ਕਰ ਦਿੱਤੀ ਹੈ ਔਰ ਨਮਕ ਵੀ ਤੁਸੀਂ ਸਵਾਦ ਅਨੁਸਾਰ ਪਾ ਦੋਗੇ ਇਹਦੇ ਵਿੱਚ। ਔਰ ਇਹਦੇ ਵਿੱਚ ਜਾਏਗੀ ਹਲਦੀ। ਜੀ ਇਹ ਚੀਜ਼ਾਂ ਜਾਣਗੀਆਂ ਔਰ ਅਸੀਂ ਇਹਨੂੰ ਅੱਛਾ ਜਿਹਾ ਮਿਕਸ ਕਰ ਲਾਂਗੇ। ਸਾਰੀਆਂ ਚੀਜ਼ਾਂ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਦਿੱਤੀਆਂ ਨੇ। ਅਸੀਂ ਹੁਣ ਇਹਨੂੰ ਥੋੜ੍ਹਾ ਜਿਹਾ ਹਲਕੀ ਅੱਗ 'ਤੇ ਰੱਖ ਦੇਵਾਂਗੇ। ਬਸ ਮੂਲੀ ਦਾ ਕਿਉਂਕਿ ਪਾਣੀ ਤਾਂ ਅਸੀਂ ਐਕਸਟਰਾ ਕੱਢ ਹੀ ਲਿਆ ਵੇ। ਹਲਕਾ ਜਿਹਾ ਪਾਣੀ ਇਹਦੇ ਦਮ 'ਤੇ ਨਰਮ ਹੋਣਗੀਆਂ ਅਤੇ ਰੈਡੀ ਹੋ ਜਾਣਗੀਆਂ ਪਰਾਠਾ ਬਣਾਉਣ ਵਾਸਤੇ। ਥੋੜ੍ਹੀ ਜਿਹੀ ਦੇਰ ਅਸੀਂ ਇਹਨੂੰ ਢੱਕ ਦਿੰਦੇ ਹਾਂ। ਢੱਕਣ ਚੁੱਕ ਕੇ ਅਸੀਂ ਦੇਖਦੇ ਹਾਂ। ਜ਼ਬਰਦਸਤ ਬਈ ਦੇਖ ਲਓ ਇੰਨਾ ਜ਼ਬਰਦਸਤ ਮਸਾਲਾ ਤਿਆਰ ਹੋ ਚੁੱਕਿਆ ਨਾ, ਕਲਰਫੁਲ ਔਰ ਖੁਸ਼ਬੂ ਵੀ ਬੜੀ ਅੱਛੀ ਆ ਰਹੀ ਹੈ। ਤੇ ਚਲੋ ਜੀ ਅਸੀਂ ਹੁਣ ਚੁੱਲ੍ਹੇ ਨੂੰ ਕਰ ਦਾਂਗੇ ਬੰਦ ਔਰ ਥੋੜ੍ਹੀ ਦੇਰ ਤੱਕ ਜਦੋਂ ਅਸੀਂ ਪਰਾਠਾ ਬਣਾਉਣਾ ਹੋਏਗਾ ਅਤੇ ਨੋਰਮਲ ਵੀ ਹੋ ਜਾਏਗਾ ਅਤੇ ਫਿਰ ਅਸੀਂ ਕੀ ਕਹਿੰਦੇ ਨੇ ਇਹਨੂੰ ਪਰਾਠਾ ਬਣਾਵਾਂਗੇ। अस्सलाम वालेकुम, गुड मॉर्निंग सोहणियो, गुड मॉर्निंग। लो भी सोहणियो ਤੁਹਾਡੀ ਖਾਤਰ ਅਸੀਂ ਜਿਹੜਾ ਨਾ ਠੰਡੀਆਂ ਹਵਾਵਾਂ 'ਚ ਨਿਕਲ ਆਏ ਹਾਂ। ਤੁਹਾਡੀ ਖਾਤਰ ਅਸੀਂ ਕੀ ਕੁਝ ਕਰਦੇ ਹਾਂ, ਕਿੰਨਾ ਰਿਸਕ ਲੈਂਦੇ ਹਾਂ। ਇੰਨੀ ਠੰਡੀ ਹਵਾ ਵੇ। ਅੱਜ ਤੁਸੀਂ ਸ਼ਾਇਦ ਖਬਰਾਂ 'ਚ ਵੀ ਸੁਣਿਆ ਹੋਵੇ ਯੂਕੇ ਵਿੱਚ ਸਾਡੇ ਏਰੀਏ ਵਿੱਚ ਔਰ ਇਰਦ ਗਿਰਦ ਦੇ ਏਰੀਏ ਵਿੱਚ ਤੂਫਾਨੀ ਹਵਾਵਾਂ, ਬੜਾ ਤੂਫਾਨ ਆਇਆ ਹੋਇਆ ਵੇ। ਕਾਰਡਿਫ ਵਿੱਚ ਤੇ ਕਈ ਫਲਾਈਟਸ ਵੀ ਜਿਹੜੀਆਂ ਨਾ ਉਹ ਏਅਰਪੋਰਟ ਉਹਨਾਂ ਨੇ ਬੰਦ ਕਰ ਦਿੱਤਾ ਵੇ ਔਰ ਬੜਾ ਤੂਫਾਨ ਰਾਤ ਭਰ ਇੰਨਾ ਤੂਫਾਨ ਰਿਹਾ। ਸੁਬਾਹ ਜਦੋਂ ਅਸੀਂ ਉੱਠੇ ਹਾਂ ਬਿਨ ਜਿਹੜੀਆਂ ਨੇ ਸਾਰੀਆਂ ਉਲਟੀਆਂ ਹੋਈਆਂ ਸਨ। ਅਸੀਂ ਬਿਨ ਵੀ ਸਾਰੀਆਂ ਫਿਰ ਸਹੀ ਕੀਤੀਆਂ। ਲੇਕਿਨ ਹੁਣ ਥੋੜ੍ਹੀ ਜਿਹੀ ਸ਼ਿੱਦਤ ਘਟੀ ਹੈ। ਲੇਕਿਨ ਵਕਫੇ ਨਾ ਇਸ ਤਰ੍ਹਾਂ ਹੀ ਰਹਿਣਾ ਵੇ ਕਿ ਹਵਾ ਦਾ ਦਬਾਅ ਕਦੇ ਬਹੁਤ ਜ਼ਿਆਦਾ ਹਵਾਵਾਂ ਆ ਜਾਣਗੀਆਂ, ਕਦੀ ਘੱਟ। ਲੇਕਿਨ ਤੂਫਾਨੀ ਹਵਾਵਾਂ ਚੱਲਣੀਆਂ ਰਾਤ ਭਰ ਚੱਲਦੀਆਂ ਰਹੀਆਂ ਨੇ। ਹੁਣ ਇਸ ਵੇਲੇ ਕੁਛ ਪੋਜੀਸ਼ਨ ਡਾਊਨ ਸੀ ਹਵਾ ਦੀ ਅਤੇ ਮੈਂ ਜਲਦੀ ਨਾਲ ਨਿਕਲ ਆਈ ਹਾਂ ਕਿ ਤੁਹਾਨੂੰ ਜਿਹੜਾ ਨਾ ਦਿਖਾ ਦੇਵਾਂ। ਬੜੀ ਠੰਡੀ ਹਵਾ ਵੇ ਅਤੇ ਅਸੀਂ ਅੰਦਰ ਚੱਲਦੇ ਹਾਂ ਕਿ ਬਹੁਤ ਜ਼ਿਆਦਾ ਫਿਰ ਇੱਥੇ ਜਿਹੜਾ ਨਾ
ਜਿਹੜੇ ਨਾ ਮੁਸ਼ਕਲ ਨੇ ਇੱਥੇ ਜਿਹੜਾ ਦੁਪੱਟਾ ਵੀ ਨਹੀਂ ਪਿਆ ਖਲੋਂਦਾ ਤੇ ਲੇਕਿਨ ਪਰ ਚੰਗਾ ਬੜਾ ਪਿਆ ਲੱਗਦਾ ਵੇ, ਇੰਨਾ ਸੋਹਣਾ ਲੱਗਦਾ ਨਾ ਬਾਹਰ ਆ ਕੇ ਕਿ ਐਸਾ ਲੱਗਦਾ ਹੈ ਕਿ ਬਸ ਬਈ ਕਿਤੇ ਕੋਈ ਜੰਨਤ ਦਾ ਟੁਕੜਾ ਹੋਵੇ ਜਿੱਥੇ ਨਜ਼ਾਰੇ ਪੇ ਅਸੀਂ ਕਰਨੇ ਆ। ਤੇ ਉਹ ਕੀ ਕਹਿੰਦੇ ਅੱਲਾਹ ਪਾਕ ਨੇ ਦੁਨੀਆ ਵਿੱਚ ਹੀ ਇੰਨੀ ਖੂਬਸੂਰਤੀ ਪੈਦਾ ਕੀਤੀ ਹੈ ਕਿ ਫਿਰ ਜੰਨਤ ਨੂੰ ਅਗਰ ਦੱਸਿਆ ਕਿ ਜੰਨਤ ਬੜੀ ਸੋਹਣੀ ਹੋਣੀ ਹੈ ਤੇ ਸੋਹਣੀ ਸੋਹਣੀ ਚੀਜ਼ਾਂ ਸਾਡੇ ਵਾਸਤੇ ਬਣਾਈਆਂ ਨਾ ਕਿ ਅਸੀਂ ਥੋੜਾ ਜਿਹਾ ਟੇਲਰ ਤੇ ਦੇਖੀਏ ਨਾ ਕਿ ਜੰਨਤ ਕਿਸ ਤਰ੍ਹਾਂ ਦੀ ਹੋਣੀ ਹੈ। ਤੇ ਚਲੋ ਜੀ ਅਸੀਂ ਅੰਦਰ ਚੱਲਨੇ ਆ। ਠੰਡੀਆਂ ਠੰਡੀਆਂ ਹਵਾਵਾਂ ਖਾ ਕੇ ਅਸੀਂ ਅੰਦਰ ਆ ਚੁੱਕੇ ਆ ਤੇ ਹੁਣ ਜਿਹੜਾ ਨਾ ਮੈਂ ਬਣਾਉਣ ਲੱਗੀ ਆ ਮੂਲੀ ਵਾਲਾ ਪਰਾਠਾ। ਤੇ ਉਹ ਮੂਲੀ ਵਾਲੇ ਪਰਾਠੇ ਅਸੀਂ ਕੱਲ ਜਦੋਂ ਗਰੋਸਰੀ ਕਰਕੇ ਆਏ ਔਰ ਅਸੀਂ ਲੈ ਕੇ ਆਏ ਤੇ ਇੰਨਾ ਦਿਲ ਕੀਤਾ ਕਿ ਉਸੇ ਵੇਲੇ ਫਿਰ ਬਸ ਦਿਲ ਕਰ ਆਇਆ। ਹਾਲਾਂਕਿ ਸੋਚਿਆ ਸੀ ਇੱਕ ਦਿਨ ਬਾਅਦ ਬਣਾਵਾਂਗੇ, ਪਰ ਇਹ ਕਿ ਉਹ ਮੂਲੀ ਦੇਖ ਕੇ ਰਿਹਾ ਨਹੀਂ ਗਿਆ। ਔਰ ਸਪੈਸ਼ਲੀ ਬੇਟੇ ਨੇ ਫਰਮਾਇਸ਼ ਕੀਤੀ ਸੀ ਕਿ ਮੂਲੀ ਵਾਲੇ ਪਰਾਠੇ ਖਾਣੇ ਨੇ, ਹੁਮਾਇਸ਼ ਦੀ ਫਰਮਾਇਸ਼ ਸੀ। ਤੇ ਅਸੀਂ ਰਾਤ ਨੂੰ ਫਿਰ ਮੈਂ ਉਹ ਕਲਿੱਪ ਨਾਲ ਜੋੜ ਦੇਵਾਂਗੀ ਕਿ ਕਿਸ ਤਰ੍ਹਾਂ ਮੈਂ ਮਸਾਲਾ ਭੁੰਨਿਆ ਰਾਤੀ। ਫਿਰ ਮੈਂ ਜਲਦੀ ਬਾਜ਼ਾਰ ਤੋਂ ਹਾਲਾਂਕਿ ਥੱਕੇ ਸੀ ਆਏ ਸਾਂ, ਹੋਰ ਕੰਮ ਵੀ ਮੈਂ ਕੀਤੇ, ਪਰ ਐਵੇਂ ਕਿ ਉਹ ਕਹਿੰਦੇ ਨੇ ਕਿ ਮਾਂ ਹਰ ਵੇਲੇ ਆਪਣੇ ਬੱਚਿਆਂ ਵਾਸਤੇ ਤੇ ਦਸਤਿਆਬ ਰਹਿੰਦੀ, ਹੋਰ ਕਿਸੇ ਵਾਸਤੇ ਹੋਵੇ ਨਾ ਹੋਵੇ ਉਹੀ ਦਸਤਿਆਬੀ, ਲੇਕਿਨ ਆਪਣੇ ਬੱਚਿਆਂ ਵਾਸਤੇ ਜ਼ਰੂਰ ਉਹ ਦਸਤਿਆਬ ਰਹਿੰਦੀ ਹੈ। ਤੇ ਇਸ ਤਰ੍ਹਾਂ ਮੈਂ ਹੁਣ ਥੋੜਾ ਜਿਹਾ ਮਸਾਲਾ ਬਚਿਆ ਸੀ ਕਿਉਂਕਿ ਰਾਤੀ ਅਸੀਂ ਰੱਜ ਕੇ ਮੂਲੀ ਵਾਲੇ ਪਰੌਠੇ ਖਾਦੇ, ਨਾਲ ਰਾਇਤਾ ਬਣਾਇਆ, ਨਾਲ ਕੀ ਕਹਿੰਦੇ ਨੇ ਅਚਾਰ ਸੀ ਤੇ ਨਾਲ ਮੂਲੀ ਵਾਲੇ ਪਰੌਠੇ। ਪਰ ਮੈਂ ਰਾਇਤੇ ਦੇ ਨਾਲ ਨਹੀਂ ਖਾਂਦੀ, ਖੁਮਾਇਸ਼ ਰਾਇਤੇ ਦੇ ਨਾਲ ਖਾਂਦਾ। ਮੈਂ ਸਾਦੇ ਦਹੀਂ ਦੇ ਨਾਲ ਮੂਲੀ ਵਾਲਾ ਪਰਾਠਾ ਖਾਂਦੀ ਹਾਂ ਬਈ ਉਹਦਾ ਤਾਂ ਮਜ਼ਾ ਹੀ ਕੁਛ ਹੋਰ ਹੈ ਸਾਦੇ ਦਹੀਂ ਦਾ। ਤੇ ਸਾਦੇ ਦਹੀਂ ਵਰਗੀ ਕੋਈ ਚੀਜ਼ ਨਹੀਂ, ਜਿੰਨੀਆਂ ਮਰਜ਼ੀ ਸ਼ੈਵਾਂ ਪਾ ਲਵੋ, ਸਾਦਾ ਦਹੀਂ ਸਾਦਾ ਹੀ ਹੈ। ਤੇ ਇਸ ਤਰ੍ਹਾਂ ਥੋੜਾ ਜਿਹਾ ਮਸਾਲਾ ਬਚ ਗਿਆ ਸੀ ਤੇ ਅਸੀਂ ਤਾਂ ਨਾਸ਼ਤਾ ਕਰ ਚੁੱਕੇ ਹਾਂ। ਖੁਮਾਇਸ਼ ਆਇਆ ਤੇ ਉਹਨੇ ਕਿਹਾ ਕਿ ਵੀ ਮੈਨੂੰ ਤੇ ਮੂਲੀ ਵਾਲਾ ਪਰਾਠਾ ਬਣਾ ਦਿਓ ਛੇਤੀ ਛੇਤੀ, ਜਿਹੜਾ ਲੈਫਟ ਓਵਰ ਮੂਲੀ ਸਮਝ ਲਵੋ ਕਿ ਲੈਫਟ ਓਵਰ ਦਾ ਮੇਕ ਓਵਰ ਹੋਣ ਲੱਗਾ ਜੇ ਫਿਰ। ਤੇ ਅਸੀਂ ਫਿਰ ਥੋੜਾ ਜਿਹਾ ਬਚ ਗਿਆ ਸੀ ਸਾਲਨ, ਤੇ ਮੈਂ ਕਿਹਾ ਠੀਕ ਹੈ ਇੱਕ ਛੋਟਾ ਜਿਹਾ ਪਰਾਠਾ ਬਣ ਜਾਏਗਾ ਮੂਲੀ ਦਾ। ਤੇ ਕਿਉਂਕਿ ਬਾਕੀ ਅਸੀਂ ਰਾਤੀ ਰੱਜ ਕੇ ਖਾਧਾ ਸੀ ਤੇ ਮੈਂ ਕਿਹਾ ਠੀਕ ਹੈ ਅਸੀਂ ਬਣਾਉਂਦੇ ਹਾਂ। ਤੇ ਮੈਂ ਹੁਣ ਤਵਾ ਜਿਹੜਾ ਨਾ ਉਹਨੂੰ ਖੋਲ੍ਹਣੀ ਹੈ ਚੁੱਲ੍ਹੇ ਨੂੰ, ਤੇ ਨਾਲ ਅਸੀਂ ਉਹਨੂੰ ਪਰਾਠਾ ਬਣਾ ਕੇ ਦੇਵਾਂਗੇ। ਤੇ ਨਾਲ ਅਸੀਂ ਇਹਦੇ ਵਾਸਤੇ ਮੈਂ 2 ਰੋਟੀਆਂ ਵੇਲ ਲਈਆਂ ਨੇ, ਸੋਹਣੀਆਂ ਸੋਹਣੀਆਂ ਛੋਟੀਆਂ ਵੇਲੀਆਂ ਨੇ, ਇੱਕ ਪਰਾਠਾ ਵੀ ਛੋਟਾ ਹੀ ਬਣਨਾ ਹੈ ਨਾ, ਤੇ ਇਸ ਹਿਸਾਬ ਦੇ ਨਾਲ ਛੋਟੀਆਂ ਰੋਟੀਆਂ ਵੇਲੀਆਂ ਨੇ। ਤੇ ਇਸ ਤਰ੍ਹਾਂ ਨਾਲ ਮੈਂ ਚਾਹ ਦਾ ਕੱਪ ਰੱਖਿਆ ਵੇ ਕਿ ਚਾਹ ਪੀਣੀ ਹੈ। ਅੱਜ ਅਸੀਂ ਜਾਣਾ ਮੈਨਚੈਸਟਰ, ਜ਼ਰ ਵੀਕਐਂਡ ਬੱਚੇ ਰਾਫੇ ਦੀ ਫਰਮਾਇਸ਼ ਸੀ ਰਾਫੇ ਦੀ ਫਰਮਾਇਸ਼ ਸੀ ਤੇ ਉਹ ਕਹਿੰਦੇ ਮੈਂ ਕਾਲਾ ਜੋੜਾ ਪਾਇਆ ਤੇਰੀ ਫਰਮਾਇਸ਼ ਤੇ ਰਾਫੇ ਦੀ ਫਰਮਾਇਸ਼ ਤੇ ਅਸੀਂ ਸਾਰੇ ਚੱਲੇ ਆ ਜੀ ਮੈਨਚੈਸਟਰ ਜਾਣਾ ਵੀ ਅੱਜ। ਤੇ ਹਾਲਾਂਕਿ ਹਵਾਵਾਂ ਬੜੀਆਂ ਤੇਜ਼ ਨੇ, ਪਰ ਇਹ ਬੱਚੇ ਇੱਥੇ ਕੋਈ ਐਸੀ ਰਿਸ਼ਤੇਦਾਰੀ ਨਹੀਂ ਹੁੰਦੀ, ਕੋਈ ਮਿਲਣਾ ਜੁਲਣਾ ਬਹੁਤ ਜ਼ਿਆਦਾ ਨਹੀਂ ਹੁੰਦਾ। ਬਸ ਬੱਚੇ ਬਾਹਰ ਹੀ ਕਿਤੇ ਥੋੜ੍ਹਾ ਜਿਹਾ ਤਫਰੀਹ ਕਰਕੇ ਆ ਜਾਂਦੇ ਨੇ ਤੇ ਖਾਣਾ ਵਾਣਾ ਖਾ ਲੈਂਦੇ ਹਾਂ ਅਸੀਂ ਸਾਰੀ ਫੈਮਿਲੀ ਇਕੱਠੇ ਹੋ ਕੇ। ਖੁਮਾਇਸ਼ ਆਇਆ ਸੀ ਇਸ ਤੋਂ ਸਾਰੀ ਅਸੀਂ ਫੈਮਿਲੀ ਇਕੱਠੇ ਹੋਏ ਸਾਂ, ਸੋਚਿਆ ਕਿ ਚਲੋ ਇੱਕ ਬਾਰ ਦਾ ਟ੍ਰਿਪ ਕਰਕੇ ਆ ਜਾਂਦੇ ਹਾਂ। ਤੇ ਹੁਣ ਜਲਦੀ ਨਾਲ ਬਸ ਮੈਂ ਪਰਾਠਾ ਬਣਾ ਕੇ ਦੇਵਾਂਗੀ, ਇਹ ਨਾਸ਼ਤਾ ਕਰੇਗਾ। मैंने 1 कप चाह मजीद पीनी है कि सुबह से चाह पीती हुई है, हुण फिर तलब हो रही है। तो मैं क्या भी सफ़रे निकलना हो तो 1 कप हमने पत्ती पा के रखी है कि मैं चाह बनानी हाँ, लेकिन पहले उन्हें मैं पराठा बना के देवां तो फिर असी जड़ा ना चाय बनाने। तो चलो जी ये असी तुहानूं मैं दिखा देवां जड़ा बिस्मिल्लाहिर्रहमानिर्रहीम। असी है बिल्कुल बची हुई मूली जी लैफ्ट ओवर समझो जड़ा सी ना साडे कोल, एक दफ़ा फिर मेक ओवर होने लगा जो लैफ्ट ओवर का मेक ओवर कि बच गई सी कुदरत के नाल, वरना ऐसा लग रहा सी कि मूली। और इन्ने मज़ेदार पराठे बने ना कि यकीन मनो कि बहुत ही मज़ा आया। बहुत दिनों बाद असी खाधे, पंजाब असी खाधे सन जदों असीं गए सां, ते उस तो बाद हुण 1 साल बाद तकरीबन पराठे खाधे ने। तो चलो जी इनू हुण असी इहदे उपर मूदा मारांगे, दूसरी रोटी नूं, दूसरी रोटी ये उपर जाएगी इस तरह। असी इनू फड़ के तवे ते पा देवांगे। थोड़ी देर मैनू कैमरा रोकना पेगा ताकि मैनू 2 हत्थों की शदीद जरूरत होंदी है बई तवे ते रोटी पाने वास्ते, इस तो मैं थोड़ी देर कैमरे नू रोकनी आ। पराठा असी तवे दे उत्ते पा दिता वे चुक के, बिस्मिल्लाहिर्रहमानिर्रहीम। तो चलो जी इनू सेक लगना शुरू हो गया वे, तो असी सोहना सोहना लावांगे इनू देसी घ्यो भी असी नवा टिन खोलिया सी, उहदे विचों असी रात नूं जिहड़ा पराठे वराठे बनाए तो कुछ इस्तेमाल भी होया वे। असी इनू देसी घ्यो लावांगे। पराठा जिहड़ा ना घ्यो दा ही मज़ेदार लगदा। ऑयल वाला असी खा तो लैने आ सारे, लेकिन जो घ्यो दा जायका हुंदा ना और स्पैशली देसी घ्यो दा वो बहुत ही चंगा लगदा वे। लो बई देख लो
ਅਸੀਂ ਹੁਣ ਇਹਨੂੰ बनाते जा रहे हैं मूली वाले पराठा। बेटे की फरमाइश ते जड़ा ना मैं काला जोड़ा पाया तेरी फरमाइश ते, मैं काला जोड़ा पाया तेरी फरमाइश ते। ते लोग तो काला जोड़ा पाते ने फरमाइश ते, पर असी पकाने मूली वाला पराठा। लो भाई इस पासे तो बड़ा चंगा सिक गया वे। बाऊ जी मैं एक अर्ज करा, बाऊ जी मैं एक अर्ज करा। तो बाऊ जी मैं एक अर्ज करा, यह भी बड़ा अच्छा गाना हुंदा सी। अज सुबह सुबह गाणियां दी अल्लाह ही खैर करे। सुबह तो नहीं है खैर, दोपहर को चलीए। असी तो सुबह जल्दी उठ गए सा, तो फिर नाश्ता वास्ते तो फारिग हो गए। बस मैं खुमाश तो इंतज़ार कर रही सा, तो उन्हें बस मैं सी कि शायद कोई ब्रैड वगैरह खाएगा, पर मूली वाले पराठे दे अगे सारियां शैवां फेल जे बई, सब कुछ फेल हो जाता है मूली वाले पराठे के आगे। तो जोड़े मूली वाले पराठे के शौकीन ने वो लोग फिर तरजीह देंगे ने पराठे नूं। ते यह जी साडा पराठा जड़ा है ना अच्छा जिहा सिक गया वे। असी हुण इहनूं उतार लेने आ। बिस्मिल्लाहिर्रहमानिर्रहीम। लो जी ज़बरदस्त गर्मा गर्म मूली का पराठा हाज़र है। तो असी हुण खमाश नूं आवाज़ देवांगे कि भी आ जा तू खा लै। ते नाल मैं रायता भी कट के रख देनी हाँ, प्याली विच पा देनी हाँ। रायता कढ़दे मैं सादा दही कढ़ लिया, रायता भी पिया सी इहदे विच पिया वे। मैं इहनूं कढ़ के देवांगी, पर एह कि मैं थोड़ी जी बेईमानी करना चाह रही हाँ। बेईमानी इस सेंस विच कि एक बुरकी तो मैं खा के देखा ना। मूली वाला पराठा तो तैयार हो चुका है, तो मैं खमाश को आवाज़ देन लगी सा कि आ जाओ भी गर्मा गर्म खा ले। पर है कि थोड़ा जा दिल ललचाया कि एक बुरकी खा लवा, थोड़ी जी बेईमानी कर देवा। कभी कभी बेईमानी जी ना करनी पै जाती है। बेईमान चाहूँ तुझे सुबह हो शाम। तो लो भी बेईमान जड़ा ना बेईमानी करन लगे जे। ए नाल सोहना सोहना दही है, दही मेरा बहुत फेवरेट है। तो नाल चले जी मूली वाला पराठे की बुरकी असी तोड़न लगे हाँ। सोहनी सोहनी बुरकी असी तोड़ लीए। देखो कितनी खूबसूरत अंदर कलर कितना प्यारा लग रहा था। कलर भी बड़ा अच्छा है और टेस्टी भी बहुत बने सन। राती असी भी रज रज के खाधे। ओए होए होए होए, और हाथ किस तरह रोकना मेरे तो। जबरदस्त। थोड़ी देर मैंने रोकना पेगा। मैं खमाश को आवाज़ दे के दे देव गर्म गर्म पराठा, फिर असी गल करने। चलो जी कदी कदी बेईमानी भी जड़ी है चंगी लगती है कि इस तरह एक दो बुरकियां लै लैदियां ने बच्चियां दे नालों। बच्चियां दे विचों मावां लै लैंदियां होंदियां सन, या माँ जदों खांदी हुंदी है ना, जदों भी कोई भी अज दी भी माँ ते बच्चे विचों बुरकी लै लैंदे ने। ते माँ कदी बुरा नहीं मनांदी। बच्चा जिन्ना मर्जी ओहदे खाने विचों लै लवे, माँ बल्कि खुश होंदी है कि मेरा बच्चा जड़ा खाना खा रहा है। तो इस तरह कभी कभी मावां भी बच्चों के हिस्सों में थोड़ा जहा ठूंगा ला लेंदियां ने। तो चलो भी गुस्ताखी माफ़ हो, तो गुस्ताखी माफ़ हो जाए। तो जल्दी जल्दी मैं कॉमेंट की तरफ आ जानी हाँ, क्योंकि असी जाना वे निकलना वे। मैं जरा ना हले कपड़े चेंज करने ने। असी सारा की कहते हैं अज जरा जा रहे हैं जी, असी मैनचेस्टर जा रहे हैं। तो उत्थे बस असी जावांगे ट्रैफर्ड सेंटर, और उत्थों फिर कितों खाना खा के फिर असी वापस आ जावांगे। इरहा का कॉमेंट आया, इरहा ने दिल भेजिया, तो नाल इरहा ने कहा अस्सलाम वालेकुम। वालेकुम अस्सलाम इरहा, कि तुसी जड़ा ना सानू की कहते हैं साढ़े रेड़े च आए हो, तो सानू गलबात तुसी कीती है। तो जड़ा कि कहते हैं हरप्रीत ने भी किया है कि बहुत अच्छी तस्वीर तुसी खिंची है, जी मैमोरीज तुसी कीतियां ने, बड़ी खूबसूरत तुसी जड़ा उन्होंने बस तारीफां दे पुल बन दिते ने। समझो कि जड़ा तारीफ जड़े पुल बनते ना,
ਉਹ ਉਹਨਾਂ ਨੇ ਪੁੱਲ ਬੰਨ ਦਿੱਤੇ ਨੇ ਤਾਰੀਫਾਂ ਦੇ। ਤੇ ਹਰਪ੍ਰੀਤ ਦਾ ਤੇ ਇੰਨਾ ਮਾਸ਼ਾਅੱਲਾ ਅੱਛਾ ਕਮੈਂਟ ਹੁੰਦਾ ਵੇ ਕਿ ਆਰਾਮ ਨਾਲ ਬੈਠ ਕੇ ਸਕੂਨ ਨਾਲ ਮੈਂ ਪੜ੍ਹਨੀ ਆ ਤੇ ਬਹੁਤ ਚੰਗਾ ਲੱਗਦਾ। ਤੇ ਬਹੁਤ ਸ਼ੁਕਰੀਆ ਹਰਪ੍ਰੀਤ ਤੁਹਾਡਾ ਕਿ ਤੁਸੀਂ ਹਮੇਸ਼ਾ ਮੈਨੂੰ ਸਰਾਇਆ ਹੈ, ਔਰ ਹੱਗ ਵੀ ਤੁਸੀਂ ਮੈਨੂੰ ਲਿਖ ਕਰਦੇ ਹੋ, ਤੇ ਤੁਸੀਂ ਮੇਰੇ ਨਾਲ ਪਿਆਰ ਵੀ ਕਰਦੇ ਹੋ, ਤੁਸੀਂ ਮੇਰੇ ਨਾਲ ਲਵ ਵੀ ਕਰਦੇ ਹੋ, ਸਭ ਕੁਝ ਕਰਦੇ ਹੋ। ਤੇ ਬਹੁਤ ਤੁਸੀਂ ਕੀ ਕਹਿੰਦੇ ਨੇ ਤੁਸੀਂ ਤਾਰੀਫ ਕੀਤੀ ਮੇਰੀ ਮੈਮੋਰੀਜ਼ ਦੇ ਹਵਾਲੇ ਦੇ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੇ ਵਿਹੜੇ 'ਚ ਆਉਂਦੇ ਹੋ। तो शमा चौधरी ने कहा कि बहुत खूबसूरती से आपने अपने सिटी का नक्शा पेश किया है। तो वक्त गुजर जाता है पर यादें रह जाती हैं। तो बिल्कुल जी, वक्त गुजर जाता है, यादां रह जांदियां ने। तो तुसी देखो कि शमा हरप्रीत पता नहीं सारियां जो तुसी मैमोरीज के हवाले ना करदे हो मैनू कॉमेंट कि बस वो अज जिहड़े असीं गल कर रहे हैं ना, यह भी एक जिहड़ी है ना याद बन जानी है। जिस दिन असीं नहीं रहना तो यह भी एक चीज़ याद बन जानी है। पर तुसीं क्या करना है, बाजी हुंदी सी ते बाजी सानूं किस्से सुणांदी हुंदी सी, पर तुसीं सानूं इस तरह याद करिया करना है। पर तुहाडे हाफजियां विच गल आ जानी है कि बई इस तरह असीं बैठ के यूट्यूब ते असीं अपने किस्से सुणांदे हुंदे सां ते असीं गल्लां करदे हुंदे सां इस तरह कि तुसीं जिहड़ा ना असी भी एक दिन याद बन जाना है, कोई किस्सा बन जाना। इस तरह हर चीज़ जिहड़ी है ना एक याद बनती है। तुसी चंद लम्हियां दी किसी नाल मुलाकात हुंदी है, कुछ दिन का तुहाडा साथ हुंदा है, पर वो हाफजियां विच महफूज रह जाता है। तो इस तरह जिथे जिंदगी गुजारी होवे, हाले तो हैदराबाद के शहर के हवाले ना काफ़ी मैं वो कह रही कि वक्त की कमी होंदी है। जिथे तुसी जिंदगी का इन्ना बेशतर हिस्सा गुजारिया होवे, तुसी 20 मिनट या 30 मिनट से उन्होंने पेश नहीं कर सकते हो ना। तो बहरहाल कोशिश मैं की, तो वो विचों कई चीज़ां मैं भुल्ली भी, ਤੇ ਲੇਕਿਨ ਐਵੇਂ ਕਿ ਮੈਨੂੰ ਕੀ ਕਹਿੰਦੇ ਨੇ ਬਹੁਤ ਚੰਗਾ ਲੱਗਿਆ ਕਿ ਤੁਸੀਂ ਕਮੈਂਟ ਕਰਕੇ ਮੇਰੀ ਉਸ ਗੱਲ ਨੂੰ ਸਰਾਹਿਆ ਤੇ ਤੁਸੀਂ ਲੰਡੇ ਦੀ ਟੋਪੀਆਂ ਨੂੰ ਵੀ ਪਸੰਦ ਕੀਤਾ। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ ਅਸਲਾਮ ਅਲੈਕੁਮ, ਤੁਸੀਂ हैदराबाद ਦੀਆਂ ਕਾਫੀ ਚੀਜ਼ਾਂ ਗਿਣਵਾਈਆਂ ਨੇ ਪਰ हैदराबाद ਦੀ ਸੌਗਾਤ ਰਬੜੀ ਤੁਸੀਂ ਦੱਸੀ ਨਹੀਂ। ਤੇ ਮੈਨੂੰ ਇਸ ਤਰ੍ਹਾਂ ਲੱਗਿਆ ਸ਼ਬੀਰ ਹੁਸੈਨ ਸਾਹਿਬ ਕਿ ਜੇ ਮੈਂ ਜ਼ਿਕਰ ਕੀਤਾ ਹੈ ਰਬੜੀ ਦਾ, मैं दोबारा अपनी वीडियो देखी नहीं, बस बनाई और जल्दी ना अपलोड कर देती। मेरे हादसे च नहीं, मेरे ऐसा लगे कि रबड़ी का जिक्र किया, अगर नहीं मैं किया माजत चाहनी हाँ बई कि रबड़ी वाकई हैदराबाद की रबड़ी बड़ी मशहूर है, बड़ी सौगात है। दुध के नाल बनती है, दुध को इन्ना पकाया जाता है, तह उत्ते तह आई जाती है मलाई की, समझो एक किस्म की पता नहीं उसका की तरीका कि सिर्फ दुध नाल ही बनती है और बहुत टेस्टी होंदी है रबड़ी। और फिर उन्होंने मिट्टी के कुज्जियां में पा के ना, मिट्टी के जोड़े कुज्जे जो बने होंगे ने उन्होंने उत्तों बंद करके इस तरह पैक किया वेचिया जाता वे, मिट्टी के ज़्यादातर कुज्जियां में जाती है। तो बड़ी लोग सौगात जोड़े कराची तो आन या किसी होर जगह तो आन लोग वो लैके जाते हैं। बहुत रबड़ी बहुत मशहूर है। और सब तो अच्छी गल मैं तुहानूं दसां कि हवावां फिर बहुत तेज़ हो गई। अच्छा है बाहर का गेड़ा ला के आ गई, बाहरों हुण हवा फिर एकदम तेज़ हो गई। तो इस तरह गेड़ा जड़ा ना हैदराबाद की बिरयानी के हवाले ना, हैदराबाद की कढ़ाई गोश्त बहुत ज़बरदस्त है। सलातीन होटल और दूसरे उत्ते तुसी हैदराबाद जैसी कढ़ाई, तुसी अगर कभी तुहाडा हैदराबाद आने का इतफाक होवे ना, तो बकरे की कढ़ाई या चिकन की कढ़ाई वो टेस्ट ही अलग है। पूरे असी मैं जगह जगह फिरी हाँ, मैं जिवें पंजाब भी जाने, लाहौर भी असं पिछले साल गए, बाहरों खाना खाते रहे, कि कढ़ाई मंगाओ। हैदराबाद जैसा टेस्ट, वो पता नहीं केड़ा मसाला पाते हैं कि मैंने बहुत पसंद है या असी शुरू तो खाते आ रहे हैं। ज़बरदस्त कढ़ाई और बिरयानी के हवाले ना हैदराबाद तो इन्ना मशहूर है ना भी गल ही छड़ दवो कि बई बिरयानी बहुत अच्छी किस्म की बिरयानियाँ उत्थे मिलदियां ने। बिल्कुल जी बिरयानी आम बिरयानियाँ जड़ियाँ मिलदियां उन्हां नालों अलग बिरयानी होंदी। हैदराबाद हामिद बिरयानी, अकरम बिरयानी, मिस्टर बर्गर बिरयानी। हामिद बिरयानी का तो यह आलम है कि हामिद बिरयानी अपन जड़ियाँ देगा पका के लैके आते हैं, एक शॉप है उन्होंने, मैं अगर गई ना मैं तुहानूं दिखावांगी। 8 साढ़े 8 बजे उन्होंने खत्म हो जाता है, वो दुकाना बंद करके अपने घर चले जाते हैं कि इन्ना उन्होंने सेल होंदी है कि टाइमों टाइम जाके लैके आ जाते हो। तो ठीक है, बीफ बिरयानी चिकन बिरयानी उन्होंने मिलती है और बहुत टेस्टी। मैनू ज़्यादा बीफ बिरयानी अच्छी लगती है, मैं जब जानी हाँ चिकन अगर बीफ ना मिले तो चिकन ले लेने, लेकिन मैं बीफ बिरयानी ज़्यादा शौक ना खानी है, बहुत ज़बरदस्त बनती है। और मिस्टर बर्गर की बिरयानी इन्नी मशहूर सी, मिस्टर बर्गर के नाम तो उन्होंने एक ठेला लाया सी, ठेले तो काम शुरू किया कि छोटा जिहा स्टाल जिवें, फिर फैलते 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 मिस्टर बर्गर इन्ना मशहूर हो गया कि हुण मिस्टर बर्गर शादियां दे खाने च ना बिरयानी देंदे ने। मिस्टर बर्गर का खाना हुण उन लोग शादी हाल ते पहुँच गया। ऐसन दी भी जिहड़ी शादी होनी है
ਉਹਦੇ 'ਚ ਮਿਸਟਰ ਬਰਗਰ ਦੇ ਖਾਣਾ ਆਉਣਾ ਵੀ, ਔਰ ਮਿਸਟਰ ਬਰਗਰ ਦਾ ਕੀ ਕਹਿੰਦੇ ਨੇ ਉਹਨਾਂ ਨੂੰ ਜਿਹੜਾ ਆਰਡਰ ਕੀਤਾ ਖਾਣੇ ਦਾ, ਸਪੈਸ਼ਲੀ ਬਿਰਯਾਨੀ ਦੇ ਹਵਾਲੇ ਨਾਲ, ਸਾਰੇ ਖਾਣੇ ਅੱਛੇ ਨੇ, ਲੇਕਿਨ ਸ਼ੁਰੂ ਉਹਨਾਂ ਨੇ ਬਿਰਯਾਨੀ ਤੋਂ ਕੀਤਾ ਸੀ। ਤੇ ਦੇਖੋ ਕਿੰਨਾ ਮਸ਼ਹੂਰ ਹੋਇਆ ਉਹ ਇੱਕ ਛੋਟਾ ਜਿਹਾ ਠੇਲਾ ਜਾਂ ਛੋਟਾ ਜਿਹਾ ਬਿਜ਼ਨਸ, ਕਿ ਉਹਨੇ ਫਿਰ ਇੰਨੇ ਫੈਲ ਗਏ ਨੇ ਕਿ ਹੁਣ ਲੋਕ ਸ਼ਾਦੀਆਂ 'ਤੇ ਆਰਡਰ ਮਿਲਦਾ ਉਹਨਾਂ ਨੂੰ। ਤੇ ਇਸ ਤਰ੍ਹਾਂ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਨੇ। ਤੇ ਮੈਂ ਇੱਕ ਗੱਲ ਕਹਿਣਾ ਹੋਰ ਭੁੱਲ ਗਈ ਕਿ ਚੂੜੀ, ਪੂਰੀ ਇੱਕ ਚੂੜੀ ਗਲੀ ਹੈ ਹੈਦਰਾਬਾਦ ਵਿੱਚ, ਕਿ ਚੂੜੀ ਤਾਂ ਬਣਦੀ ਹੈ, ਇੱਕ ਪੂਰੀ ਚੂੜੀ ਗਲੀ ਹੈ ਰੇਸ਼ਮ ਬਾਜ਼ਾਰ ਵਿੱਚ, ਕੁਛ ਚੂੜੀਆਂ ਦੀਆਂ ਹੀ ਦੁਕਾਨਾਂ ਨੇ, ਤੁਸੀਂ ਚੱਲ ਜਾਓ, ਤੁਸੀਂ ਤਾਂ ਬਈ ਸਮਝ ਨਹੀਂ ਆਏਗੀ ਕਿਹੜੀ ਚੂੜੀ ਲਈਏ। ਚੂੜੀ ਗਲੀ ਵੀ ਹੈਗੀ ਹੈਦਰਾਬਾਦ ਵਿੱਚ, ਪੂਰੀ ਚੂੜੀ ਗਲੀ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ। हैदराबाद ਦਾ ਪਬਲਿਕ ਸਕੂਲ हैदराबाद बहुत मशहूर है, बहुत अच्छा स्कूल है। सारे ਅੰਦਰੂਨੇ ਸਿੰਧ ਦੇ ਵੀ ਬੱਚੇ ਜਿਹੜੇ ਅੱਛੇ ਮਤਲਬ ਜਿਵੇਂ ਲੋਕ ਅੱਛੇ ਆਪਣੇ ਬੱਚਿਆਂ ਨੂੰ ਜਿਹੜੇ ਐਜੂਕੇਸ਼ਨ ਦਿਲਾਣਾ ਚਾਹੁੰਦੇ ਨੇ, तो फिर पब्लिक स्कूल हैदराबाद बहुत मशहूर है कि वो तालीमी लिहाज नाल भी बहुत उत्थे अच्छी तालीम होंदी है, बड़ा वड्डा स्कूल है और अच्छा मन्निया, मतलब कि अच्छे अच्छे लोग उत्थे अपने बच्चों को दाखला करवाना चाहते हैं। मेरे बच्चे भी उत्थों ही पढ़े पब्लिक स्कूल हैदराबाद तो, फिर उस तो बाद दूसरी यूनिवर्सिटियां च गए, लेकिन पब्लिक स्कूल हैदराबाद भी बड़ा मशहूर है। तुसीं ना लवो ना, तो हर एक नूं पता होएगा कि पब्लिक स्कूल हैदराबाद, वही पब्लिक स्कूल हैदराबाद जिते खुमाश कहता होंदा सी, अम्मी आप जब मेरी क्लास में आती है ना तो साड़ी पहन के आया करो और बालों में फूल लगा के आया करो। मैं इन्ना हस रही होनी सा, लेकिन ए तेरी केड़ी फरमाइश है भाई। तो मैं उस तरह कोई ऐसा मीटिंग होंदी सी पेरेंट्स की या बुलाते सन, तो मैं चली जाती होनी सब जिस तरह बंदा आम जाता हो, लेकिन हमेशा आके मैंने कहना सी आप अगली दफ़ा आओगे ना साड़ी पहन के आना। पता नहीं इन्हूं की जुनून सी कि क्यों मैंने साड़ी पवाना चाहता सी। ये तो बचपन की गल्लां फिर मैंने याद आंदियां ने ना बच्चियां दियां, फिर बड़ा बंदा महसूस होंदा वे कि बच्चे की फरमाइशां करते हैं। तो इस तरह हुण मुस्तफा जिहड़ा ना रुसदा बहुत है, मुस्तफा बहुत रुसदा वे, तो वह फिर मैनू अक्सर खुमाश नाल मुशाबे लगती है तबीयत के, खुमाश बहुत इस तरह रुसदा हुंदा सी। इस कई चीज़ां ने हैदराबाद के हवाले ना मेरिया इन्नियां यादां ने ना। सब तो बड़ी गल है कि उत्थे वो घर है जिथे मैं जिंदगी का बड़ा टाइम गुजारिया, इन्ना मैं टाइम गुजारिया ना। मैं तुहानूं बहुत सारे असीं घर वटाए, मैं तुहानूं दस्सिया सी। मैं पहले कॉमेंट पढ़ देवां फिर गल कंप्लीट करनी आ। नसीमा डार कहते हैं कि भी गोल्डन डेज की मैमोरीज ने बड़ी बेस्ट लाइफ सी वो, बहुत उन्होंने सराहाया मेरी शेयरिंग नूं। ते अशफाक कहते हैं अस्सलाम वालेकुम। ते सहूलत हुसैन ने लिखिया ओ हो तुसीं की याद करवा दिता वे। सहूलत हुसैन मेरे बहनोई ने, यह भी हैदराबाद दे ही ने। ते हीरा जिते पान गुलाब पान हाउस का मैं जिक्र किया, हीराबाद में इलाका में जिते गुलाब पान हाउस है, तो उत्थे भी रिहाइश पजीर ने। फिर जिस दिन सहूलत आते होंगे सन सानू मिलण वास्ते, तो फिर सहूलत गुलाब पान हाउस के पान जरूर लैके आते सन साढ़े वास्ते। उतों एक पाए का सालन मिलता भी बड़ा जबरदस्त, छोटे के पाए मिलते हैं बड़ा जबरदस्त, अक्सर सहूलत फिर वह भी लैके आते होंगे सन। तो इस तरह गुलाब पान हाउस तो सहूलत ने भी उस उत्थे ही जिंदगी गुजारी है। हुण अमरीका पहुँच गए हैं, लेकिन वो गलियाँ मुहल्ले अपना इलाका वो अज भी उन्होंने याद आता। तो उन्होंने भी क्या कि ओए होए जालिमा कोका कोला पिला दे, कि भी जालिमा की याद दवा दिता वे। तो सहूलत असी एक कश्ती के सवार हाँ, ਤੁਹਾਡਾ भी वही शहर तो साडा भी वही शहर, तो वह फिर सारे फिर जिक्र तो आ ही जाता इस तरह। तो इस तरह जोड़ा सिलसिला चलिया। अज थोड़ी जी मैं होर भी मैं कई चीज़ां शायद भुल ही होवांगी कि सब छोटे छोटे मैं एक नक्शा पेश किया कि बोर्ड ऑफिस है लतीफाबाद विच और मार्केटां अच्छियां ने, और हुण तो बहुत अच्छा एक ठंडी सड़क है हैदराबाद। ठंडी सड़क के नाम से मशहूर है कि एक जमाने में उत्ते इन्ने दरख्त होंदे सन, इन्ने ज़्यादा दरख्त सन कि उस रोड के उपर साया रहिंदा सी, तो उन्होंने कहते सी ठंडी सड़क। कि उतों जो गड्डी लंघदी सी ना, बूटियां दा दोनों पासे इन्ने वड्डे वड्डे बूटे सन कि उस साया रहिंदा सी, उहदी वजह नाल उहदा नाम ही उस सड़क का पै गया सी ठंडी सड़क हैदराबाद। कि वो ठंड पै जाती सी, गड्डी उहदे थल्लों लंघदी सी या लोग गुजरते सन ना, तो ठंडी सड़क के नाम तो अज भी हैगी ठंडी सड़क उत्थे मशहूर है। लेकिन बूटे शूटे हुण उस तरह नहीं रहे, लेकिन मेरा नाम उहदा ठंडी सड़क इसी वजह नाल पै गया। तो ठंडी सड़क हैदराबाद भी बड़ा मशहूर इलाका वे। उस तो बाद फिर तो नवी नवी सोसाइटीज़ बनदियां ने, नवी नवी चीज़ां बन जांदियां ने, डिफेंस बन गया ये, हुण तो बहुत कुछ बन गया। लेकिन जिस जमाने में की कहते ने असी हैदराबाद च रहिंदे सां, जब मेरी शादी हुई फिर आहिस्ता आहिस्ता तरक्की करता गया। लेकिन तरक्की के नाम पर जोड़ा ना बहुत ज़्यादा नुकसान होया वे हर शहर का। मैनू समझ नहीं आता कि उस जमाने जो इन्नी सहूलियात नहीं सन,
ਇੰਨੇ ਸਾਫ਼ ਸੁਥਰੇ ਇਲਾਕੇ ਸਨ। ਹੁਣ ਮੈਂ ਹੈਦਰਾਬਾਦ ਪਿਛਲੀ ਦਫਾ ਗਈ ਹਾਂ, ਇੰਨਾ ਗੰਦ ਦਾ ਅੰਬਾਰ ਨਜ਼ਰ ਆਏ ਹਰ ਪਾਸੇ, ਹਰ ਤਰਫ ਗੰਦਗੀ ਤੁਹਾਨੂੰ ਨਜ਼ਰ ਆਏਗੀ, ਟੁੱਟੀਆਂ ਸੜਕਾਂ ਤੇ ਗੰਦਗੀ ਤੇ ਬਦਬੂ। ਤੇ ਉਹ ਫਿਰ ਦਿਲ ਬੜਾ ਦੁਖਦਾ, ਕਿਉਂਕਿ ਅਸੀਂ ਉਸ ਸ਼ਹਿਰ ਨੂੰ ਸਾਫ਼ ਦੇਖਿਆ, ਸਾਫ਼ ਹਾਲਤ ਵਿੱਚ ਦੇਖਿਆ ਵਾ। ਤੇ ਫਿਰ ਉਹ ਜਿਨ੍ਹਾਂ ਨੇ ਦੇਖਿਆ ਨਾ, ਜਿਨ੍ਹਾਂ ਨੇ ਨਹੀਂ ਦੇਖਿਆ ਉਹ ਤਾਂ ਕਹਿਣਗੇ ਸ਼ਾਇਦ ਸਦਾ ਤੋਂ ਇਸ ਤਰ੍ਹਾਂ ਹੀ। ਲੇਕਿਨ ਜਿਨ੍ਹਾਂ ਨੇ ਉਸ ਸ਼ਹਿਰ ਨੂੰ ਸਾਫ਼ ਸੁਥਰਾ ਦੇਖਿਆ ਹੋਵੇ ਨਾ, ਉਹਨਾਂ ਵਾਸਤੇ ਬੜਾ ਇੱਕ ਦਿਲ ਦੁਖਾਂ ਦੇਣ ਵਾਲਾ ਹੁੰਦਾ ਵੇ। ਇੱਕ ਹੈਦਰਾਬਾਦ ਜਾਓ, ਰਸਤੇ ਵਿੱਚ ਕਬਰਸਤਾਨ ਬਹੁਤ ਬੜਾ ਇੱਕ ਆਂਦਾ ਵੇ, ਤੇ ਨਾਲ ਸਾਹਮਣੇ ਗਰਾਊਂਡ ਨੇ, ਬਹੁਤ ਬੜਾ ਗਰਾਊਂਡ ਹੈ। ਉੱਥੇ ਜਾ ਕੇ ਨਾ ਲੋਕ ਬੱਚੇ ਹਫਤੇ ਬਾਅਦ ਇਤਵਾਰ ਵਾਲੇ ਦਿਨ, ਜਿਵੇਂ ਛੁੱਟੀ, ਨਾਈਟ ਨੂੰ ਵੀ ਮੈਚ ਹੁੰਦੇ ਨੇ ਔਰ ਦਿਨ ਦੇ ਟਾਈਮ ਵੀ ਮੈਚ ਹੁੰਦੇ ਨੇ। ਪਾਗਲ ਹੋਏ ਹੁੰਦੇ ਨੇ ਮੁੰਡੇ ਮੈਚ ਖੇਡ ਖੇਡ ਕੇ, ਕਿ ਉਹ ਕੀ ਕਹਿੰਦੇ ਨੇ, ਬੜਾ ਵੱਡਾ ਗਰਾਊਂਡ ਹੈ, ਮੁਖਤਲਿਫ ਕਿਸਮ ਦੀਆਂ ਟੀਮਾਂ ਉੱਥੇ ਲੱਗੀਆਂ ਹੁੰਦੀਆਂ ਨੇ, ਕ੍ਰਿਕਟ ਮੈਚ ਚੱਲ ਰਹੇ ਹੁੰਦੇ ਨੇ, ਔਰ ਬੜਾ ਉਹ ਫੇਵਰਟ ਹੈ। ਕੁਛ ਕਿਸੇ ਨੇ ਅਗਰ ਡਰਾਈਵਿੰਗ ਵੀ ਸਿੱਖਣੀ ਹੁੰਦੀ ਹੈ ਤੇ ਉਧਰ ਚਲਾ ਜਾਂਦਾ ਵੇ, ਉਸ ਤਰਫ ਰੁਖ ਕਰਦਾ ਵੇ। ਲੇਕਿਨ ਜ਼ਿਆਦਾਤਰ ਉਹ ਕ੍ਰਿਕਟ ਖੇਡਣ ਵਾਲਿਆਂ ਵਾਸਤੇ ਬਹੁਤ ਬੜਾ ਗਰਾਊਂਡ ਹੈ, ਖਾਲੀ ਇੱਕ ਜਗ੍ਹਾ ਪਈ ਹੈ, ਬਸ ਉੱਥੇ ਮੁੰਡੇ ਜਾ ਕੇ ਖੇਡਦੇ ਰਹਿੰਦੇ ਨੇ। ਕੋਈ ਬਕਾਇਦਾ ਗਰਾਊਂਡ ਇਸ ਤਰ੍ਹਾਂ ਕੋਈ ਹਕੂਮਤ ਵੱਲੋਂ ਨਹੀਂ ਬਣਿਆ ਹੋਇਆ, ਖਾਲੀ ਜਗ੍ਹਾ ਵੇ ਬਹੁਤ ਵੱਡੀ, ਉੱਥੇ ਜਾ ਕੇ ਬੱਚੇ ਜਿਹੜੇ ਨਾ ਕ੍ਰਿਕਟ ਖੇਡਦੇ ਨੇ। ਤੇ ਸਾਡੇ ਬੱਚੇ ਵੀ ਇਸ ਤਰ੍ਹਾਂ ਅਕਸਰ ਜਾਂਦੇ ਹੁੰਦੇ ਸਨ, ਕ੍ਰਿਕਟ ਖੇਡਦੇ ਸਨ, ਗਲੀਆਂ ਵਿੱਚ ਕ੍ਰਿਕਟ ਚੱਲਦੀ ਹੈ। ਕ੍ਰਿਕਟ ਦਾ ਬੜਾ ਜਨੂਨ ਹੈ ਸਾਡੀ ਕੌਮ ਨੂੰ, ਤੇ ਬਸ ਬਈ ਉਹ ਜਨੂਨ ਜਿਹੜਾ ਕਿਸੇ ਤਰੀਕੇ ਨਾਲ ਕੱਟ ਨਹੀਂ ਹੋ ਸਕਦਾ, ਕਿਸੇ ਤਰੀਕੇ ਦੇ ਨਾਲ ਵੀ। ਤੇ ਇਸ ਤਰ੍ਹਾਂ ਸਾਰੀਆਂ ਯਾਦਾਂ ਨੇ। ਤੇ ਮੈਂ ਆਪਣੇ ਘਰ ਦੇ ਹਵਾਲੇ ਨਾਲ ਗੱਲ ਕਰ ਰਹੀ ਸੀ ਕਿ ਅਸੀਂ ਕਈ ਚੀਜ਼ਾਂ, ਕਈ ਅਸੀਂ ਘਰ ਵਟਾਏ, ਕਿਰਾਏ ਦੇ ਘਰ, ਸਰਕਾਰੀ ਕੁਆਟਰ, ਕਿਰਾਏ ਦਾ ਘਰ, ਫਿਰ ਕਿਰਾਏ ਦਾ ਘਰ ਕੋਈ, ਫਿਰ ਸਰਕਾਰੀ ਕੁਆਟਰ, ਬਸ ਡਗੋਰੀਏ ਬਸਤਰੇ ਚੁੱਕ ਰਹੇ ਸਾਂ, ਫਿਰ ਅਗਲੀ ਜਗ੍ਹਾ, ਫਿਰ ਜਾ ਕੇ ਕਿਤੇ ਜਾਂਦੇ ਸਾਂ, ਫਿਰ ਅਗਲੀ ਜਗ੍ਹਾ। ਇਸ ਤਰ੍ਹਾਂ ਕਈ ਜਗ੍ਹਾ ਅਸੀਂ ਜਿਹੜਾ ਨਾ ਪੜਾਓ ਕੀਤਾ। ਲੇਕਿਨ ਫਿਰ ਬਿਲਾਖਰ ਇੱਕ ਆਪਣਾ ਘਰ ਲੈਣ 'ਚ ਅਸੀਂ ਕਾਮਯਾਬ ਹੋਏ। ਫਿਰ ਉੱਥੇ ਮੈਂ ਬਹੁਤ ਟਾਈਮ ਗੁਜ਼ਾਰਿਆ, ਉਸ ਘਰ ਨਾਲ ਮੇਰੀਆਂ ਇੰਨੀਆਂ ਯਾਦਾਂ ਨੇ। ਹੁਣ ਅਸੀਂ ਉਹ ਕੀ ਕਹਿੰਦੇ ਨੇ, ਘਰ ਜਿਹੜਾ ਨਾ ਸੇਲ ਕਰ ਦਿੱਤਾ ਹੋਵੇ। ਲੇਕਿਨ ਹਾਲੇ ਵੀ ਯਕੀਨ ਮੰਨੋਗੇ, ਤੁਸੀਂ ਸ਼ਾਇਦ ਕਹੋਗੇ ਮੈਂ ਗਲਤ ਬਿਆਨੀ ਕਰ ਰਹੀ ਹਾਂ, ਅਕਸਰ ਮੈਨੂੰ ਖ਼ਾਬਾਂ ਵਿੱਚੋਂ ਨਜ਼ਰ ਆਉਂਦਾ ਮੈਨੂੰ ਆਪਣਾ ਉਹ ਕਿਚਨ ਛੋਟਾ ਜਿਹਾ, ਔਰ ਮੇਰਾ ਸਾਦਾ ਜਿਹਾ ਘਰ, ਛੋਟਾ ਜਿਹਾ ਘਰ, ਇੰਨਾ ਮੈਨੂੰ ਯਾਦ ਆਉਂਦਾ ਵੇ ਨਾ ਕਿ ਮੈਨੂੰ ਦੱਸ ਨਹੀਂ ਸਕਦੀ ਤੁਹਾਨੂੰ। ਉਹ ਸਾਡੀਆਂ ਮੰਜੀਆਂ, ਉਹ ਸਾਦਾ ਜਿਹਾ ਘਰ ਸਾਡਾ, ਕਿ ਬਹੁਤ ਲਸ਼-ਪਸ਼ ਨਹੀਂ ਸੀ, ਬਸ ਠੀਕ ਸੀ, ਅੱਲਾ ਦਾ ਸ਼ੁਕਰ ਹੈ ਕਿ ਅੱਛਾ ਸੀ, ਹਰ ਸਹੂਲਤ ਸਾਡੇ ਕੋਲ ਹੈਗੀ ਸੀ। ਲੇਕਿਨ ਕੋਈ ਐਸਾ ਨਹੀਂ ਸੀ ਕਿ ਬਹੁਤ ਬੜਾ ਬੰਗਲਾ ਸੀ ਜਾਂ ਕੋਈ ਬਹੁਤ ਬੜਾ ਜੀ VIP ਲਸ਼ ਕਿਸਮ ਦਾ ਅਸੀਂ ਰਹਿੰਦੇ ਸਾਂ। ਲੇਕਿਨ ਨਹੀਂ, ਅੱਲਾ ਪਾਕ ਦਾ ਸ਼ੁਕਰ ਹੈ ਕਿ 2 ਕਮਰੇ ਉੱਪਰ ਸਨ, ਇੱਕ ਬੈਡਰੂਮ ਨੀਚੇ ਸੀ, ਔਰ ਇੱਕ ਡਰਾਇੰਗ ਸੀ, ਇੱਕ ਛੋਟਾ ਜਿਹਾ ਮੇਰਾ ਕਿਚਨ ਸੀ। ਲੇਕਿਨ ਉਹ ਘਰ ਮੇਰੇ ख्वाबां ਵਿੱਚ, ਹਲੇ ਥੋੜ੍ਹੇ ਦਿਨ ਪਹਿਲੇ ਵੀ ਮੈਨੂੰ ख्वाब 'ਚੋਂ ਨਜ਼ਰ ਆਇਆ। ਜਿਸ ਦਿਨ ਮੈਨੂੰ ਉਹ ਨਜ਼ਰ ਆ ਜਾਂਦਾ ਨਾ ਘਰ, ਉਹਦੀ ਯਾਦ ਮੇਰੇ ਦਿਲ ਤੋਂ ਨਹੀਂ ਜਾਂਦੀ। ਪਤਾ ਨਹੀਂ ਕੀ ਗੱਲ ਹੈ, ਉਸ ਘਰ ਦੀ ਯਾਦ ਮੇਰੇ ਦਿਲ ਤੋਂ ਹਟਦੀ ਹੀ ਨਹੀਂ। मैं कई दफ़ा बस मैं रंजीदा हो जानी, अपने आप 'ਚ सोचनी हाँ, और फिर मैं बस थोड़े जे आंसू बहा के फिर मैं फिर चुप कर जानी है, कहनी हाँ कि ਹੁਣ ਕੀ ਕਰ ਸਕਨੇ ਆ। ਜਿਸ ਦਿਨ ਅਗਰ ਉੱਥੇ ਵੀ ਰਹਿੰਦੇ, ਜਿਸ ਦਿਨ ਮਰ ਜਾਂਦੇ ਤਾਂ ਦੁਨੀਆ ਤੇ ਛੱਡ ਜਾਣਾ ਸੀ ਨਾ। ਪਰ ਜ਼ਿੰਦਾ ਇਨਸਾਨ ਵਾਸਤੇ ਤੇ ਮਰੇ ਇਨਸਾਨ 'ਚ ਬੜਾ ਫਰਕ ਹੁੰਦਾ, ਕਿ ਜਿਹੜਾ ਮਰ ਜਾਂਦਾ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਹੋ ਗਿਆ, ਬਸ ਉਹ ਗਿਆ, ਦੁਨੀਆ ਮੁੱਕ ਗਈ ਉਹਦੇ ਵਾਸਤੇ। ਪਰ ਜਿਹੜੇ ਜ਼ਿੰਦਾ ਇਨਸਾਨ ਹੁੰਦੇ ਨੇ ਨਾ, ਉਹਨਾਂ ਵਾਸਤੇ ਆਪਣੀਆਂ ਉਹ ਚੀਜ਼ਾਂ ਨੂੰ ਛੱਡਣਾ, ਆਪਣੇ ਉਹਨਾਂ ਦਰੋ ਦੀਵਾਰ ਨਾਲ, ਲੋਕ ਕਹਿੰਦੇ ਨੇ ਇਹ ਸੀਮਟ ਇੱਟ ਦੀਆਂ ਦੀਵਾਰਾਂ ਨੇ, ਸੀਮਟ ਇੱਟ ਦੀਆਂ ਦੀਵਾਰਾਂ ਨਹੀਂ ਹੁੰਦੀਆਂ। ਉਹ ਤੁਹਾਡੇ ਵਾਸਤੇ ਪਤਾ ਨਹੀਂ ਕੀ ਦਰਜਾ ਹੁੰਦਾ। ਉਹ ਘਰ ਤੁਹਾਡੇ ਜਿਹੜਾ ਨਾ, ਘਰ ਵੀ ਜਿਹੜਾ ਤੁਹਾਡੇ ਦਿਲਾਂ ਵਿੱਚ ਵਸ ਜਾਂਦੇ ਨੇ, ਉਹ ਜਿਹੜੇ ਦਰੋ ਦੀਵਾਰ, ਉਹਨਾਂ ਨੂੰ ਤੁਸੀਂ ਭੁਲਾ ਨਹੀਂ ਸਕਦੇ। ਜਿੱਥੇ ਕਦੀ ਤੁਸੀਂ ਦਰਵਾਜ਼ੇ ਸਾਫ਼ ਕਰਦੇ ਹੋ, ਕਿਤੇ ਜਾਲੇ ਲਾਉਂਦੇ ਹੋ, ਕਿਤੇ ਸਵੇਰੇ ਬੱਚਿਆਂ ਨੂੰ ਉਠਾਉਂਦੇ ਹੋ, ਕਿ ਕਿਤੇ ਨਾਸ਼ਤਾ ਬਣ ਰਿਹਾ, ਕਿਤੇ ਤੁਸੀਂ ਖਾਣਾ ਆਪਣੇ ਬੱਚਿਆਂ ਲਈ ਬਣਾ ਰਹੇ ਹੋ, ਕਿਤੇ ਕੱਪੜੇ ਧੋ ਰਹੇ ਹੋ, ਕਿਤੇ ਸੁਕਾ ਰਹੇ ਹੋ, ਕਿਤੇ ਇਸਤਰੀ ਕਰ ਰਹੇ ਹੋ। ਤੁਹਾਡੀ ਜ਼ਿੰਦਗੀ ਉੱਥੇ ਗੁਜ਼ਰ ਜਾਂਦੀ ਹੈ ਕਿ ਉਹਦੇ ਝਾੜੂ ਪੋਚੀਆਂ ਕਰਦੇ ਤੇ ਉਹ ਕਿਸ ਤਰ੍ਹਾਂ ਤੁਸੀਂ ਉਸ ਘਰ ਨੂੰ ਭੁੱਲ ਸਕਦੇ ਹੋ, ਭੁੱਲ ਹੀ ਨਹੀਂ ਸਕਦੇ ਹੋ। ਜਿੱਥੇ ਤੁਹਾਡੇ ਬੱਚੇ ਖੇਲੇ ਹੋਣ, ਜਿੱਥੇ ਤੁਸੀਂ ਬੈਠ ਕੇ ਫੈਮਿਲੀ ਟਾਈਮ, ਸਾਡਾ ਪ੍ਰਾਈਮ ਟਾਈਮ ਜਿਹੜਾ ਜ਼ਿੰਦਗੀ ਦਾ ਗੁਜ਼ਰਿਆ ਉਹ ਸੀ ਕਿ ਮੈਂ ਅੰਮਾ ਜੀ ਹੁੰਦੇ ਸਨ, ਬੱਚੇ ਹੁੰਦੇ ਸਨ, ਅਸੀਂ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਹੁੰਦੇ ਸਾਂ। ਉਹ ਚੀਜ਼ਾਂ ਕਿਸ ਤਰ੍ਹਾਂ ਭੁੱਲ ਸਕਨੇ ਆ। ਤੇ ਹੁਣ ਕਿਸਮਤ ਨਾਲ ਇਕੱਠੇ ਹੁੰਦੇ ਨੇ ਬੱਚੇ ਵੀ, ਸਾਰੇ ਖਿੱਲਰ ਪੱਤਰ ਜਾਂਦੇ ਨੇ, ਉਹ ਟਾਈਮ ਕਦੇ ਭੁੱਲਦਾ ਨਹੀਂ। ਉਹ ਜ਼ਿੰਦਗੀ ਦਾ ਐਸਾ ਟਾਈਮ ਕਿ ਜਦੋਂ ਮੈਂ ਖਾਣਾ ਰੱਖਣੀ ਹੁੰਦੀ ਸਾਂ ਔਰ ਟੇਬਲ 'ਤੇ, ਔਰ ਨਾਲ ਮੈਂ ਤਾਜ਼ੀਆਂ ਰੋਟੀਆਂ ਪਕਾਉਣੀ ਹੁੰਦੀ ਸਾਂ। ਮੈਂ ਕਹਿੰਦੀ ਸਾਂ ਕਿ ਤਾਜ਼ੀ ਰੋਟੀ ਬੱਚਿਆਂ ਨੂੰ ਪਕਾ ਕੇ ਦੇਣੀ। ਮੈਂ ਕਦੀ ਇਹ ਰੋਟੀਆਂ ਪਕਾ ਕੇ ਨਹੀਂ ਰੱਖੀਆਂ ਸਨ, ਬਸ ਮੈਂ 2 ਰੋਟੀਆਂ ਪਕਾ ਕੇ ਟੇਬਲ 'ਤੇ ਬਰਤਨ ਲਾ ਦੇਣੀ ਸਨ, ਨਾਲ
ਰੋਟੀਆਂ ਪਕਾਈ ਜਾਂਦੀ ਸਨ, ਬੱਚੇ ਖਾਣਾ ਸ਼ੁਰੂ ਕਰ ਦਿੰਦੇ ਸਨ। ਅੰਮਾ ਜੀ ਨੂੰ ਸਭ ਤੋਂ ਪਹਿਲੇ ਕਿਹਾ ਜਾਂਦਾ ਸੀ, ਅੰਮਾ ਜੀ ਆ ਕੇ ਬੈਠਦੇ ਸਨ ਕਿ ਬੱਚੇ ਕਹਿੰਦੇ ਦਾਦੀ ਅੰਮਾ ਆ ਜਾਏ ਖਾਣਾ ਖਾ ਲੈ, ਤੇ ਦਾਦੀ ਅੰਮਾ ਆ ਕੇ ਬੈਠਦੇ ਸੀ। ਪਹਿਲੇ ਡੋਂਗਾ ਉਹਨਾਂ ਦੇ ਅੱਗੇ ਰੱਖਿਆ ਜਾਂਦਾ ਸੀ। ਬੱਚਿਆਂ ਨੂੰ ਅਸੀਂ ਤਰਬੀਅਤ ਕੀਤੀ ਸੀ ਕਿ ਪਹਿਲੇ ਸਭ ਤੋਂ ਪਹਿਲੇ ਬੜਿਆਂ ਦੇ ਅੱਗੇ ਰੱਖਿਆ ਜਾਂਦਾ, ਤਾਂ ਸਭ ਤੋਂ ਪਹਿਲੇ ਡੋਂਗਾ ਔਰ ਪਹਿਲੀ ਰੋਟੀ ਉਹਨਾਂ ਨੂੰ ਦਿੱਤੀ ਜਾਂਦੀ ਸੀ। ਉਹ ਪਲੇਟ 'ਚ ਜਿੰਨਾ ਸਾਲਨ ਕੱਢਣਾ ਹੁੰਦਾ ਸੀ ਕੱਢ ਲੈਂਦੇ ਸਨ, ਫਿਰ ਬਾਕੀ ਬੱਚੇ ਫਿਰ ਵਾਰੀ ਵਾਰੀ ਪਾਉਂਦੇ ਸਨ। ਕਦੀ ਇਸ ਤਰ੍ਹਾਂ ਨਹੀਂ ਹੋਇਆ ਸੀ ਕਿ ਬੱਚੇ ਖੁਦ ਪਾ ਕੇ ਬੈਠ ਜਾਣ, ਤਾਂ ਦਾਦੀ ਅੰਮਾ ਦਾ ਵੇਟ, ਉਹਨਾਂ ਦੇ ਆਉਣ ਦਾ ਵੇਟ ਕੀਤਾ ਜਾਂਦਾ ਸੀ। ਹਾਲਾਂਕਿ ਨੀਚੇ ਹੀ ਉਹਨਾਂ ਦਾ ਕਮਰਾ ਹੁੰਦਾ ਸੀ, ਪਰ ਉੱਠ ਕੇ ਆਉਂਦੇ ਸਨ ਨਾ ਇੱਕ ਅੱਧ ਮਿੰਟ ਜਿਵੇਂ, ਲੇਕਿਨ ਉਹਨਾਂ ਦਾ ਵੇਟ ਕੀਤਾ ਜਾਂਦਾ ਸੀ। ਪਹਿਲੇ ਖਾਣਾ ਉਹ ਕੱਢਦੇ ਸਨ ਆਪਣੀ ਪਲੇਟ ਵਿੱਚ ਔਰ ਫਿਰ ਕਰਦੇ ਸਨ। ਇਸ ਤਰ੍ਹਾਂ ਉਹ ਫਿਰ ਅਸੀਂ ਸਾਰੇ ਇਕੱਠੇ ਬੈਠ ਕੇ ਬੱਚੇ ਸ਼ੁਰੂ ਹੋ ਜਾਂਦੇ ਸਨ। ਮੈਂ ਨਾਲ ਰੋਟੀਆਂ ਕੰਪਲੀਟ ਹੋ ਜਾਂਦੀਆਂ ਸਨ, ਮੈਂ ਵੀ ਬੈਠ ਜਾਂਦੀ ਸਾਂ। ਤੇ ਕਦੀ ਮਿੱਠਾ ਪੱਕ ਗਿਆ ਸੀ, ਆਪਣੇ ਪੂਰਾ ਲੁਤਫ ਉਠਾਉਂਦੇ ਸਾਂ ਸਾਰੇ ਇਕੱਠੇ ਹੋ ਕੇ। ਉਸ ਘਰ ਨਾਲ ਮੇਰੀਆਂ ਬੜੀਆਂ ਯਾਦਾਂ ਨੇ, ਅਤੇ ਮੈਂ ਉਹ ਭੁੱਲ ਨਹੀਂ ਸਕਦੀ ਕਿ ਉਸ ਘਰ ਨੂੰ ਮੈਂ ਕਦੀ ਵੀ ਨਹੀਂ ਭੁੱਲ ਸਕਦੀ ਹਾਂ। ਹੁਣ ਮੈਂ ਕਦੀ ਜਾਵਾਂਗੀ ਨਾ ਤੇ ਮੈਂ ਤੁਹਾਨੂੰ ਦਿਖਾਵਾਂਗੀ ਜ਼ਰੀ। ਹੁਣ ਜਿਨ੍ਹਾਂ ਨੇ ਲਿਆ ਵੇ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨੂੰ ਕੁਛ ਤਰਤੀਬ ਕੀਤਾ ਹੋਏਗਾ, ਸਜਾਇਆ ਹੋਏਗਾ। ਮੈਂ ਜਿਸ ਤਰ੍ਹਾਂ ਉਹ ਕੋਨਾ ਕੋਨਾ ਸਜਾਇਆ, ਉਹ ਕਮੇਟੀਆਂ ਪਾ ਪਾ ਕੇ, ਉਹ ਇਸਾ ਕਰਕੇ ਕਿ ਇਹ ਚੀਜ਼ ਲੈਣੀ ਹੈ ਕਮੇਟੀ ਪਾ ਦਿਓ, ਇਹ ਚੀਜ਼ ਲੈਣੀ ਹੈ ਕਮੇਟੀ ਪਾ ਦਿਓ। ਉਹ ਦਿਨ ਵੀ ਬੜੇ ਔਖੇ ਸਨ, ਪਰ ਐਵੇਂ ਕਿ ਉਹ ਕਮੇਟੀਆਂ ਪਾ ਪਾ ਕੇ ਫਿਰ ਉਹ ਘਰ ਸਜਾਇਆ ਸੀ। ਪਰ ਫਿਰ ਇੱਕ ਦਿਨ ਘਰ ਕਿੰਨੇ ਵੀ ਪਿਆਰੇ ਹੋਣ, ਛੱਡਣੇ ਤੇ ਪੈ ਹੀ ਜਾਂਦੇ ਨੇ। ਤੇ ਬਸ ਕੁਛ ਆਖਰੀ ਟਾਈਮ ਤੇ ਮੈਂ ਕੁਛ ਰੰਜੀਦਾ ਹੋ ਗਈ। ਤੇ ਇਹ ਯਾਦਾਂ ਜਿਹੜੀਆਂ ਨੇ ਤਦੇ ਤੇ ਕਹਿੰਦੀ ਆ ਕਿ ਕਦੀ ਸਾਨੂੰ ਹਸਾ ਦਿੰਦੀਆਂ ਨੇ ਤੇ ਕਦੀ ਸਾਨੂੰ ਰਵਾ ਦਿੰਦੀਆਂ ਨੇ। ਜ਼ਿਆਦਾਤਰ ਅਸੀਂ ਰੋ ਹੀ ਪੈਂਦੇ ਹਾਂ ਉਹਨਾਂ ਯਾਦਾਂ ਨੂੰ ਯਾਦ ਕਰਕੇ ਨਾ, ਅਸੀਂ ਰੋ ਹੀ ਪੈਂਦੇ ਹਾਂ। ਅੱਖ ਭੇਜੀ ਜਾਂਦੀ ਕਿ ਬਸ ਉਹ ਟਾਈਮ ਯਾਦ ਕਰਕੇ, ਤੇ ਬਸ ਉਹ ਸੁਨਹਿਰੀ ਦੌਰ ਯਾਦ ਆ ਜਾਂਦਾ ਵੇ। ਲੇਕਿਨ ਉਹ ਸੁਨਹਿਰੀ ਦੌਰ ਉਹ ਬੱਚਿਆਂ ਨਾਲ ਗੁਜ਼ਾਰਿਆ ਹੋਇਆ ਔਰ ਜੋ ਬੜਿਆਂ ਦਾ ਅਦਬ ਕਰਕੇ ਉਹ ਅੱਜ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਦੁਹਰਾਈਆਂ ਜਾ ਰਹੀਆਂ ਨੇ। ਉਹ ਚੀਜ਼ਾਂ ਪਲਟ ਕੇ ਵਾਪਸ ਆ ਜਾਂਦੀਆਂ। ਤੁਸੀਂ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਟ੍ਰੇਨਿੰਗ ਕਰ ਰਹੇ ਹੁੰਦੇ ਹੋ ਨਾ, ਉਹ ਨਾਲ ਨਾਲ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੁੰਦੀ ਹੈ। ਅਤੇ ਹੁਣ ਉਹ ਜਿਸ ਕੁਰਸੀ 'ਤੇ ਅੰਮਾ ਜੀ ਬੈਠਦੇ ਹੁੰਦੇ ਸਨ, ਉਸ ਤਰ੍ਹਾਂ ਉਸ ਕੁਰਸੀ 'ਤੇ ਹੁਣ ਮੈਂ ਬੈਠ ਗਈ ਹਾਂ। ਅਤੇ ਹੁਣ ਸਭ ਤੋਂ ਪਹਿਲੇ ਖਾਣਾ ਮੇਰੇ ਅੱਗੇ ਆਉਂਦਾ ਵੇ, ਮੈਂ ਪਲੇਟ 'ਚੋਂ ਕੱਢਣੀ ਆ ਅਤੇ ਫਿਰ ਬਾਕੀ ਲੋਕ ਕੱਢਦੇ ਨੇ। ਇਹ ਬਹੁਤ ਬੜੀ ਗੱਲ ਹੈ, ਇਹ ਬਹੁਤ ਬੜੀ ਗੱਲ ਹੈ। ਅੱਜ ਦੇ ਜ਼ਮਾਨੇ ਵਿੱਚ ਬਹੁਤ ਬੜੀ ਗੱਲ ਹੈ। ਔਰ ਅੱਲਾਹ ਪਾਕ ਦਾ ਬਹੁਤ, ਉਸ ਰੱਬ ਦਾ ਸ਼ੁਕਰ ਕਿ ਜਿੰਨਾ ਇਨਸਾਨ ਸ਼ੁਕਰ ਅਦਾ ਕਰੇ ਘੱਟ ਹੈ, ਕਿ ਉਹ ਉਸ ਰੱਬੁਲ ਇੱਜ਼ਤ ਦੀ ਖਾਸ ਕਰਮ ਹੈ, ਖਾਸ ਇਨਾਇਤ ਹੈ। ਅਸੀਂ ਉਹਦਾ ਜਿਹੜਾ ਨਾ ਸ਼ੁਕਰ ਅਦਾ ਹੀ ਨਹੀਂ ਕਰ ਸਕਦੇ ਹਾਂ, ਲੇਕਿਨ ਕਰਨੇ ਕੋਸ਼ਿਸ਼ ਕਰਨੇ ਹਾਂ, ਲੇਕਿਨ ਉਸ ਤਰ੍ਹਾਂ ਅਦਾ ਨਹੀਂ ਕਰ ਸਕਦੇ ਜਿਸ ਤਰ੍ਹਾਂ ਉਹਦਾ ਹੱਕ ਹੈ। ਲੇਕਿਨ ਬਹਰਹਾਲ ਅੱਲਾਹ ਰੱਬੁਲ ਇੱਜ਼ਤ ਦਾ ਲੱਖ ਲੱਖ ਵਾਰੀ ਸ਼ੁਕਰ ਹੈ। हैदराबाद जावांगी, तुहानूं मैं दिखावांगी। फिर जो अगर मैं गई, मेरे खुद उस घर नूं देखण दा बड़े दिन तो शौक हो रहा है। मैं इस दफ़ा गई, जब पिछली दफ़ा गई तो नहीं जा सकी। उस तो पिछली दफ़ा जब मैं गई सा, मैं अपने पुराने महल्ले च मिलण वास्ते गई। बाहरों बाहरों मैं घर देखिया, इस तरह करके बाहरों बाहरों मैं देखिया, पर मैं बड़ी इस तरह हो गई, अंदर नहीं दाखिल हो सकी। लेकिन बाहरों बाहर मैनू मोतीए की वेल याद आई और मैनू पौधे जोड़े मैं रखे होंगे सन टैरस में, और मैं उन्होंने पानी पानी होंगी सा। मैनू बड़ा शौक से पौधों का। वो सारिया चीज़ां मैनू याद आई और मैं अपने पुराने महल्लेदारों मिल के आई, जोड़े हैगे सन। कुछ तो चले गए उन्होंने चो, जोड़े हैगे सन मैं फिर थोड़ी थोड़ी देर सारिया के घर मिल के आई। अपने घर नूं बाहरों देखिया, पर हुण पिछली दफ़ा मैं गई, मैं बाहरों भी नहीं देख सकी, मैं जा ही नहीं सकी उस तरफ। तो हुण अगर मैं गई तो मैं जाके देखांगी, मैं फिर अंदर भी जावांगी, अंदरों भी देख के आवांगी। तो चलो जी, तुहानूं मैं बड़ा अफसोदा कर दिता। ये यादां सन मेरियां। सहूलत हुसैन दे भी रिफ्रैश हो गई मेरिया भी। तो बॉम्बे का केक भी खावांगे जे गए तो फिर बई सारिया चीज़ां असीं इंजॉय करांगे। तो फिर मिलने एक नवी गल दे नाल, नवी याद दे नाल, क्योंकि जिंदगी है, जिंदगी तो इस तरह ही चलनी है। असी की कहते ने हर बंदे की जिंदगी जोड़े मोड़ गुजर जाते हैं ना, वो वापस नहीं आते। जिंदगी के सफर में गुजर जाते हैं जो मकाम, वो फिर नहीं आते, वो फिर नहीं आते। जिंदगी के सफर से जोड़े मकाम गुजर जाते हैं, वो फिर मुड़ के आते नहीं ने। फिर मिलने अल्लाह।